ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤੀ ਸਿਆਸਤ ਦੇ ਜੇਕਰ ਗੁੰਡਾਗਰਦ ਰੂਪ ਨੂੰ ਦੇਖਣਾ ਹੋਵੇ, ਇਹ ਦੇਖਣਾ ਹੋਵੇ ਕਿ ਭਾਰਤੀ ਸਿਆਸਤ ਦੇ ਵਿੱਚ ਕਿਵੇਂ ਬਾਹੂਬਲੀ, ਗੁੰਡਾਗਰਦ ਤੇ ਲੱਠਮਾਰ ਲੋਕ ਕੁਰਸੀਆਂ ਤੱਕ, ਅਹੁਦਿਆਂ ਤੱਕ ਤੇ ਕਿਸੇ ਖਾਸ ਇਲਾਕਿਆਂ ਦੇ ਵਿੱਚ ਉਹਨਾਂ ਦੀ ਪੂਰੀ ਧੌਂਸ ਹੈ, ਉਹਨਾਂ ਦੀ ਗੁੰਡਾਗਰਦੀ ਚੱਲਦੀ ਹੈ। ਤਾਂ ਪ੍ਰਜਵਲ ਰਵੰਨਾ ਦਾ ਜਿਹੜਾ ਕੇਸ ਹੈ, ਇਹ ਤੁਹਾਨੂੰ ਸਟੱਡੀ ਕਰਨਾ ਚਾਹੀਦਾ ਹੈ। ਇੱਕ ਅਜਿਹੇ ਕੇਸ ਦੀ ਅੱਜ ਆਪਾਂ ਗੱਲਬਾਤ ਕਰਾਂਗੇ, ਇੱਕ ਅਜਿਹੇ ਕੇਸ ਦੀ ਵਿਥਿਆ ਸੁਣਾਵਾਂਗੇ ਜਿਸ ਨੇ ਸਾਡੇ ਸਮਾਜ ਨੂੰ, ਸਿਆਸਤ ਨੂੰ ਦਾਗਦਾਰ ਕਰਕੇ ਰੱਖ ਦਿੱਤਾ ਤੇ ਇਹਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਕਿ ਕੀ ਸਾਡੇ ਸਮਾਜ ਦੇ ਵਿੱਚ ਔਰਤਾਂ ਦੀ ਆਹ ਹਾਲਤ ਹੈ ਕਿ ਅਸੀਂ ਜਿਨ੍ਹਾਂ ਨੂੰ ਚੁਣ ਕੇ ਭੇਜਦੇ ਨੁਮਾਇੰਦੇ ਤੇ ਉਹਨਾਂ ਨੂੰ ਟਰਮ ਪੂਰੀ ਹੋਣ ਤੋਂ ਬਾਅਦ, ਟੈਨਿਓਰ ਪੂਰੀ ਹੋਣ ਤੋਂ ਬਾਅਦ ਸਾਡੇ ਹੀ ਟੈਕਸਾਂ ਦੇ ਵਿੱਚੋਂ ਇੰਨਾ ਪੈਸਾ ਉਹਨਾਂ ਨੂੰ ਐਸ਼ੋ ਆਰਾਮ ਦੇ ਲਈ ਦਿੱਤਾ ਜਾਂਦਾ ਤੇ ਉਹ ਸਾਡੇ ਹੀ ਲੋਕ ਸਾਡੇ 'ਤੇ ਕਿਵੇਂ ਜ਼ੁਲਮ ਕਰਦੇ ਨੇ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ। ਪ੍ਰਜਵਲ ਰਵੰਨਾ ਹਾਲੇ ਤੱਕ ਫਰਾਰ ਹੈ। ਸਾਬਕਾ ਪ੍ਰਧਾਨ ਮੰਤਰੀ ਦਾ ਉਹ ਪੁੱਤ ਹੈ HD ਦੇਵੇਗੌੜਾ ਦਾ, ਤੇ ਲਗਾਤਾਰ ਪੀੜ੍ਹੀਆਂ ਤੋਂ ਇਹ ਪਰਿਵਾਰ ਕਰਨਾਟਕ ਦੇ ਉਹਨਾਂ ਇਲਾਕਿਆਂ ਦੇ ਵਿੱਚ ਉੱਥੇ ਐਸਟੈਬਲਿਸ਼ ਹੈ। ਉਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਦੀ ਧੌਂਸ ਚੱਲਦੀ ਹੈ। ਕਿਸੇ ਦੀ ਜ਼ਰੂਰਤ ਨਹੀਂ ਕਿ ਇਹਨਾਂ ਦੇ ਖਿਲਾਫ ਕੋਈ ਜ਼ੁਬਾਨ ਖੋਲ੍ਹ ਸਕੇ। ਉਸ ਦੇ ਜਿਹੜੀ ਹੁਣ ਜੋ ਵੀਡੀਓ ਸਾਹਮਣੇ ਆਈਆਂ ਨੇ, ਅਸ਼ਲੀਲ ਵੀਡੀਓਜ਼ ਜਿਨ੍ਹਾਂ ਦੀ ਗਿਣਤੀ 3000 ਦੱਸੀ ਜਾ ਰਹੀ ਹੈ, ਹੁਣ ਵਿਰੋਧੀਆਂ 'ਤੇ ਇਹ ਦੋਸ਼ ਲੱਗ ਰਿਹਾ ਕਿ ਇਹਨਾਂ ਨੇ 25000 USB ਜਿਹੜੀ ਹੈ ਉਹਦੇ ਵਿੱਚ ਉਹ ਰਿਕਾਰਡ ਕਰਕੇ ਤੇ ਉਹਨਾਂ ਨੂੰ ਥਾਂ ਥਾਂ 'ਤੇ ਫੈਲਾਇਆ। ਯਾਨੀ ਕਿ ਉਹ ਦੋਸ਼ ਲਾ ਰਹੇ ਨੇ ਜਿਹੜੇ ਅਸਲ ਵਿੱਚ ਜਿਨ੍ਹਾਂ 'ਤੇ ਹੁਣ ਦੋਸ਼ ਲੱਗ ਰਹੇ ਨੇ ਜਿਸਮਾਨੀ ਸ਼ੋਸ਼ਣ ਦੇ ਜਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇ। ਕਮਾਲ ਦੀ ਗੱਲ ਇਹ ਹੈ ਕਿ ਚਲੋ 25000 USB ਤਾਂ ਵੰਡ ਦਿੱਤੀਆਂ ਹੋਣੀਆਂ, ਪਰ ਇਹਦੇ 'ਚ ਕਰਤੂਤਾਂ ਤਾਂ ਤੁਹਾਡੀਆਂ ਹੀ ਹੈ। ਉਹ ਕੋਈ ਇਹ ਤਾਂ ਹੈ ਨਹੀਂ ਕਿ ਕੋਈ ਪਾਤਰ ਸਿਰਜ ਕੇ ਤੇ ਉਹਨਾਂ ਨੇ ਵਿਰੋਧੀਆਂ ਨੇ ਕੋਈ ਹੋਰ ਬੰਦੇ ਨੂੰ ਪ੍ਰਜਵਲ ਰਵੰਨਾ ਬਣਾ ਕੇ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਕੀਤਾ ਹੋਵੇ। ਅੱਜ ਇਹ ਸਾਰੀ ਚੀਜ਼ ਤੁਹਾਨੂੰ ਦੱਸਦੇ ਹਾਂ ਕਿ ਅਸਲ ਦੇ ਵਿੱਚ ਕਰਨਾਟਕ ਦਾ ਇਹ ਜਿਹੜਾ ਅਸ਼ਲੀਲ ਵੀਡੀਓ ਕਾਂਡ ਹੈ ਇਹ ਪੂਰਾ ਹੈ ਕੀ, ਤੇ ਉਸ ਤੋਂ ਬਾਅਦ ਉੱਥੋਂ ਦੀ ਸਿਆਸਤ ਕਿਵੇਂ ਗਰਮਾਈ ਹੋਈ ਹੈ ਤੇ ਭਾਜਪਾ ਇਸ ਮਾਮਲੇ ਦੇ ਵਿੱਚ ਫਸੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਹੋਰ ਉਹਨਾਂ ਦੀ ਜ਼ਰੂਰਤ ਨਹੀਂ ਹੈ ਕਿ ਇਸ ਮਾਮਲੇ 'ਤੇ ਕੁਝ ਕਹਿ ਸਕਣ। ਖੈਰ, ਭਾਜਪਾ ਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਕਿਹੜੇ ਲੀਡਰਾਂ ਕਰਕੇ ਇਸ ਪਾਰਟੀ ਨੂੰ ਜਾਂ ਭਾਰਤੀ ਸੰਸਦ ਦੇ ਵਿੱਚ ਕਿੰਨੇ ਫੀਸਦੀ ਲੋਕ ਨੇ ਜਿਹੜੇ ਕ੍ਰਿਮੀਨਲ ਨੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਨੇ। ਖੈਰ, ਹੁਣ ਇਹ ਜਿਹੜਾ ਕਰਨਾਟਕ ਦੀ ਸੱਤਾਧਾਰੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਦਰਮਿਆਨ ਸ਼ਬਦੀ ਤਕਰਾਰ ਛਿੜ ਗਈ ਹੈ। ਭਾਰਤੀ ਜਨਤਾ ਪਾਰਟੀ ਕਰਨਾਟਕ ਦੇ ਵਿੱਚ JDS ਦੇ ਨਾਲ ਗੱਠਜੋੜ ਕਰਕੇ ਲੋਕ ਸਭਾ ਚੋਣ ਲੜ ਰਹੀ ਹੈ ਤੇ ਰਾਜ ਸਰਕਾਰ ਨੇ ਕੇਸ ਦੀ ਜਾਂਚ ਦੇ ਲਈ ਇੱਕ SIT ਬਣਾਈ ਹੈ, ਵਿਸ਼ੇਸ਼ ਜਾਂਚ ਟੀਮ। ਉਹਦੇ ਵਿੱਚ ਉਸ ਜਾਂਚ ਟੀਮ ਨੇ ਪ੍ਰਜਵਲ ਰਵੰਨਾ ਦੇ ਪਿਤਾ HD ਰਵੰਨਾ, HD ਦੇਵੇਗੌੜਾ ਦਾ ਮੁੰਡਾ ਇਹ, ਉਹਨੂੰ ਛੇੜਛਾੜ ਤੇ ਅਗਵਾ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਜਵਲ ਰਵੰਨਾ ਵਰਗੇ ਲੋਕਾਂ ਨਾਲ ਬਿਲਕੁਲ ਵੀ ਨਰਮੀ ਨਹੀਂ ਵਰਤੀ ਜਾਣੀ ਚਾਹੀਦੀ, ਪਰ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਇਸ ਬੰਦੇ ਨੂੰ ਦੇਸ਼ ਛੱਡ ਕੇ ਭੱਜਣ ਜਾਣ ਦੀ ਆਗਿਆ ਦਿੱਤੀ ਜਾਂ ਭੱਜਣ ਜਾਣ ਦਿੱਤਾ। ਮੁੱਖ ਮੰਤਰੀ ਸਿੱਧਰਮਈਆ ਨੇ ਭਰੋਸਾ ਦਿੱਤਾ ਕਿ ਸਰਕਾਰ ਜਾਂਚ ਦੇ ਵਿੱਚ ਦਖਲ ਨਹੀਂ ਦੇਊਗੀ ਤੇ ਉਸ ਤੋਂ ਬਾਅਦ SIT ਦੇ ਅੱਗੇ ਆਜ਼ਾਦਾਨਾ ਤੇ ਨਿਰਪੱਖ ਜਾਂਚ ਕਰਵਾਉਣ ਦੀ ਚੁਣੌਤੀ ਹੈ। ਹੁਣ ਇਸ ਮਾਮਲੇ ਦੇ ਇੱਕ ਪਹਿਲੂ ਹੋਰ ਹੈ ਕਿ ਵੀਡੀਓ ਕਲਿੱਪਾਂ ਦੇ ਰੂਪ ਦੇ ਵਿੱਚ ਜਿਹੜੀਆਂ 3000 ਵੀਡੀਓਜ਼, ਅਸ਼ਲੀਲ ਵੀਡੀਓਜ਼ ਵਾਇਰਲ ਹੋਈਆਂ ਨੇ, ਇਹ ਜਿਹੜਾ ਰਵੰਨਾ HD ਰਵੰਨਾ ਇਹ ਸੰਸਦ ਮੈਂਬਰ ਹੈ। ਪ੍ਰਜਵਲ ਰਵੰਨਾ ਜਿਹੜਾ ਸਾਬਕਾ ਪ੍ਰਧਾਨ ਮੰਤਰੀ HD ਦੇਵੇਗੌੜਾ ਦਾ ਜਨਤਾ ਦਲ ਸੈਕੂਲਰ ਦੇ ਇਹ ਪੋਤਾ ਹੈ ਤੇ ਜਿਹੜਾ ਇਹਦਾ ਪਿਤਾ ਹੈ HD ਰਵੰਨਾ, ਉਹ ਇਹਦਾ ਪਿਤਾ ਹੈ। ਪੋਤਾ ਹੈਗਾ ਪ੍ਰਜਵਲ ਰਵੰਨਾ, HD ਦੇਵੇਗੌੜਾ ਦਾ ਪੋਤਾ ਹੈ ਪ੍ਰਜਵਲ ਰਵੰਨਾ ਜਿਹੜਾ ਫਰਾਰ ਹੈ ਇਸ ਟਾਈਮ। HD ਰਵੰਨਾ ਨੂੰ ਤਾਂ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਹੈ। ਇਹ ਹੁਣ ਹਾਂਸਲ ਜ਼ਿਲ੍ਹੇ ਤੋਂ ਚੋਣ ਲੜਦਾ ਹੈ, ਜਿਹੜਾ ਕਰਨਾਟਕ ਦੇ ਵਿੱਚ ਹਾਂਸਲ ਜ਼ਿਲ੍ਹਾ ਹੈ। ਉੱਥੇ ਹੁਣ ਔਰਤਾਂ ਜਿਹੜੀਆਂ ਦੀ ਪਛਾਣ ਹੋਈ ਹੈ ਕਲਿੱਪਾਂ ਦੇ ਵਿੱਚ, ਉਹ ਹੁਣ ਮਤਲਬ ਪੁਲਿਸ ਕੋਲੇ ਅਪਰੋਚ ਨਹੀਂ ਕਰ ਰਹੀਆਂ, ਉਹ ਡਰਦੀਆਂ ਨੇ ਇਹਨਾਂ ਦੀ ਗੁੰਡਾਗਰਦੀ ਤੋਂ। ਤੇ ਰਿਪੋਰਟਾਂ ਦੇ ਮੁਤਾਬਕ ਤਾਂ ਇਹ ਵੀ ਗੱਲ ਸਾਹਮਣੇ ਹੈ ਕਿ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਔਰਤਾਂ ਪਿਛਲੇ 10 ਦਿਨਾਂ ਦੇ ਵਿੱਚ ਹਾਸਨ ਜ਼ਿਲ੍ਹੇ ਦੇ ਵਿੱਚ ਆਪਣਾ ਘਰ-ਬਾਰ ਛੱਡ ਕੇ ਕਿਸੇ ਹੋਰ ਥਾਂ ਚਲੀਆਂ ਗਈਆਂ। ਇਸ ਕਾਂਡ ਦੀ, ਇਸ ਅਸ਼ਲੀਲ ਵੀਡੀਓ ਕਾਂਡ ਦੀ, 3000 ਵੀਡੀਓ ਦਾ ਜਿਹੜਾ ਕਾਂਡ ਹੈ, ਇਹਦੀ ਇੰਨੀ ਕੁ ਉੱਥੇ ਦਹਿਲ ਫੈਲ ਗਿਆ, ਇੰਨਾ ਕੁ ਡਰ ਫੈਲ ਗਿਆ ਕਿ ਜਿਹੜੀਆਂ ਬੀਬੀਆਂ, ਇਹ ਜਨਤਾ ਦਲ ਸੈਕੂਲਰ ਦੇ ਵਿੱਚ ਬੀਬੀਆਂ ਕਈ ਹੁੰਦੀਆਂ ਨਾ ਆਪਣੀਆਂ ਪੋਲੀਟਿਕਸ ਦੇ ਵਿੱਚ, ਉਹਨਾਂ ਨੇ ਪ੍ਰਜਵਲ ਰਵੰਨਾ ਦੇ ਨਾਲ ਜਿਹੜੀਆਂ ਆਪਣੀਆਂ ਫੋਟੋਆਂ ਸੀ ਉਹ ਡਿਲੀਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਬੰਦੇ ਦੀ ਜਿਹੜੀ ਉੱਥੇ ਸਮਾਜਿਕ ਇਮੇਜ ਹੈ ਉਹ ਤੁਸੀਂ ਹਿਸਾਬ ਲਾ ਸਕਦੇ ਹੋ। ਤੇ ਜਿਵੇਂ ਹੀ ਇਹਨਾਂ ਦੇ ਇਹ ਪ੍ਰਜਵਲ ਰਵੰਨਾ ਵਰਗੇ ਘਟੀਆ ਬੰਦੇ ਦੀਆਂ ਹਰਕਤਾਂ ਲੋਕਾਂ ਦੇ ਬਾਹਰ ਸਾਹਮਣੇ ਆ ਰਹੀਆਂ ਨੇ, ਤਾਂ ਕੁਛ ਔਰਤਾਂ ਜਿਨ੍ਹਾਂ ਦੇ ਨਾਲ ਇਹ ਹੋਇਆ, ਜਿਨ੍ਹਾਂ ਦੇ ਨਾਲ ਇਹ ਵਾਪਰਿਆ, ਵਧੀਕੀ ਕੀਤੀ ਉਹਨੇ, ਉਹ ਹੁਣ ਆਪਣਾ ਘਰ-ਬਾਰ ਛੱਡ ਕੇ ਆਪਣੇ ਪਤੀਆਂ ਨਾਲ, ਬੱਚਿਆਂ ਦੇ ਨਾਲ, ਤੇ ਉਹ ਹੁਣ ਕਿਸੇ ਹੋਰ ਇਲਾਕਿਆਂ ਦੇ ਵਿੱਚ, ਹਾਂਸਣ ਦੇ ਵਿੱਚ ਨਹੀਂ ਰਹਿ ਸਕਦੀਆਂ। ਇਦੋਂ ਵੱਡੀ ਸ਼ਰਮਸਾਰ ਕੀ ਹੋ ਸਕਦੀ ਸਾਡੇ ਮੁਲਕ ਦੇ ਲਈ, ਸਾਡੇ ਦੇਸ਼ ਦੇ ਲਈ, ਕਿ ਇੱਕ ਬਾਹੂਬਲੀ, ਇੱਕ ਗੁੰਡਾਗਰਦ ਤੇ ਇੱਕ ਲੱਠਮਾਰ ਟਾਈਪ ਬੰਦਾ, ਜਿਹਦਾ ਦਾਦਾ ਪ੍ਰਧਾਨ ਮੰਤਰੀ ਰਿਹਾ ਹੋਵੇ, ਜਿਹਦਾ ਪਿਤਾ ਵੱਡੇ ਅਹੁਦਿਆਂ 'ਤੇ ਰਿਹਾ ਹੋਵੇ, ਉਹ ਆਪ ਮੈਂਬਰ ਪਾਰਲੀਮੈਂਟ ਹੋਵੇ, ਉਹ ਇੱਕ ਇਲਾਕਾ ਵਿਸ਼ੇਸ਼ ਦੇ ਵਿੱਚ ਕਾਬਜ਼ ਹੈ। ਉੱਥੇ ਉਹਦਾ ਫਾਰਮ ਹਾਊਸ ਹੈ, ਉਸ ਫਾਰਮ ਹਾਊਸ ਦੇ ਵਿੱਚ ਉਹ ਮਾਣਾਈਆਂ ਕਰਦਾ ਹੈ,
ਬੀਬੀਆਂ ਨੂੰ ਉੱਥੇ ਚੁੱਕ ਕੇ ਵੀ ਲਿਆਉਂਦਾ, ਕਿਡਨੈਪਿੰਗ ਵੀ ਕਰਦਾ ਤੇ ਅਸ਼ਲੀਲ ਉਹਨਾਂ ਦੇ ਨਾਲ ਹਰਕਤਾਂ ਕਰਦਾ ਤੇ ਉਸ ਤੋਂ ਬਾਅਦ ਵੀਡੀਓਜ਼ ਬਣਦੀਆਂ ਨੇ ਤੇ ਵਾਇਰਲ ਹੁੰਦੀਆਂ ਨੇ। ਤੇ ਉਹ ਬੰਦੇ ਦੇ ਜ਼ੁਲਮ ਦੇ ਖਿਲਾਫ ਕੋਈ ਰਿਪੋਰਟ ਨਹੀਂ ਕਰ ਰਿਹਾ, ਕਿਉਂਕਿ ਲੋਕ ਡਰਦੇ ਨੇ ਕਿ ਜੇਕਰ ਕੱਲ ਨੂੰ ਸਾਡੀ ਗੱਲ ਦੇਵੇ ਗੌੜਾ ਪਰਿਵਾਰ ਦੇ ਮੂਹਰੇ ਆ ਗਈ, ਰਵੰਨਾ ਵਰਗਿਆਂ ਨੂੰ ਪਤਾ ਲੱਗ ਗਿਆ ਤਾਂ ਸਾਡਾ ਰਹਿਣਾ ਕੱਖ ਨਹੀਂ। ਇਹ ਬਿਲਕੁਲ ਠੀਕ ਉਸੇ ਤਰ੍ਹਾਂ ਜਿਵੇਂ ਆਪਾਂ ਹਿੰਦੀ ਫਿਲਮਾਂ ਦੇ ਵਿੱਚ ਵੇਖਦੇ ਹਾਂ। ਖੈਰ, ਹੁਣ ਉਸ ਤੋਂ ਬਾਅਦ ਕੀ ਹੋਇਆ ਕਿ HD ਰਵੰਨਾ, ਪ੍ਰਜਵਲ ਰਵੰਨਾ ਦਾ ਪਿਤਾ, ਇਸ ਬੰਦੇ ਨੇ ਵੀ ਆਪਣੇ ਪੁੱਤ ਦਾ ਕੁਕਰਮ ਲੁਕਾਉਣ ਵਾਸਤੇ ਜਿਹੜੀਆਂ ਬੀਬੀਆਂ ਪਹੁੰਚਣਾ ਵੀ ਚਾਹੁੰਦੀਆਂ ਸੀ ਪੁਲਿਸ ਕੋਲੇ, ਉਹਨਾਂ ਨੂੰ ਪਹੁੰਚਣ ਨਹੀਂ ਦਿੱਤਾ। ਉਹਨਾਂ ਨੂੰ ਕਿਡਨੈਪ ਕੀਤਾ ਤੇ ਫਾਰਮ ਹਾਊਸ ਤੇ ਰੱਖਿਆ। ਬਾਅਦ ਦੇ ਵਿੱਚ ਉਹਨਾਂ ਨੂੰ ਰਿਲੀਜ਼ ਕਰਾਇਆ ਗਿਆ। ਕਈ ਤਾਂ ਬੀਬੀਆਂ ਵਿੱਚ ਇਹ ਜਿਹੀਆਂ ਜਿਨ੍ਹਾਂ ਦੇ ਨਿੱਕੇ ਨਿੱਕੇ ਬੱਚੇ ਨੇ, ਉਹ ਗਰੀਬ ਨੇ ਘਰਾਂ ਦੇ ਵਿੱਚੋਂ, ਤੇ ਉਹ ਆਪਣੇ ਘਰਾਂ ਨੂੰ ਲੋਕ ਲਾ ਕੇ ਚਲੀਆਂ ਗਈਆਂ, ਕਿਉਂਕਿ ਉਹ ਕੰਮ ਕਰਦੀਆਂ ਸੀਗੀਆਂ ਇਹਨਾਂ ਦੇ ਘਰਾਂ ਦੇ ਵਿੱਚ। ਤੇ ਕੁਛ ਕੁ ਬੀਬੀਆਂ ਜਿਹੜੀਆਂ ਸਾਹਮਣੇ ਆਈਆਂ ਨੇ, ਤੇ ਜਿਹੜੀਆਂ ਜੇ ਉਹਨਾਂ ਦੇ ਤੁਸੀਂ ਵਰਸ਼ਨ ਜਿਹੜੀਆਂ ਪੁਲਿਸ ਕੰਪਲੇਂਟਸ ਨੇ, ਜੇਕਰ ਤੁਸੀਂ ਪੜ੍ਹ ਲਓ ਤਾਂ ਤੁਹਾਡੇ ਤੋਂ ਪੜ੍ਹੀਆਂ ਨਹੀਂ ਜਾਂਦੀਆਂ। ਇੱਕ ਜਾਗਦੀ ਜ਼ਮੀਰ ਵਾਲਾ ਬੰਦਾ ਉਹਨਾਂ ਨੂੰ ਪੜ੍ਹ ਨਹੀਂ ਸਕਦਾ ਜਿਹੜੇ ਦੋਸ਼ ਲਾਏ ਗਏ ਨੇ। ਇੱਥੋਂ ਤੱਕ ਘਟੀਆ ਪੱਧਰ ਦੇ ਇਹ ਲੋਕ ਨੇ ਜਿਹੜੇ ਸਿਆਸੀ ਤੌਰ ਤੇ ਤਾਂ ਬੜੇ ਰਸੂਖਦਾਰ ਮੰਨੇ ਜਾਂਦੇ ਆ, ਪਰ ਅਸਲ ਦੇ ਵਿੱਚ ਇਹਨਾਂ ਦਾ ਉੱਥੇ ਸਮਾਜਿਕ ਇਮੇਜ ਕਿਹੋ ਜਿਹੀ ਹੈ, ਸਮਾਜ ਦੇ ਵਿੱਚ ਵਰਤਾਰਾ ਕਿਹੋ ਜਿਹਾ, ਇਹਨਾਂ ਚੀਜ਼ਾਂ ਨੂੰ ਪੜ੍ਹੇ ਪਤਾ ਲੱਗਦਾ। ਹੁਣ ਜੇਕਰ ਕਿਹਾ ਜਾ ਰਿਹਾ ਕਿ ਜਿਵੇਂ ਜਿਹੜੀਆਂ ਲੁਕ ਰਹੀਆਂ ਨੇ ਬੀਬੀਆਂ, ਹੁਣ ਉਹਨਾਂ ਦਾ ਕੀ ਕਸੂਰ? ਦੇਖੋ, ਇੱਕ ਬੀਬੀ ਨਾਲ ਵਧੀਕੀ ਹੋ ਗਈ ਪਰ ਉਹ ਰਿਪੋਰਟ ਵੀ ਨਹੀਂ ਕਰ ਸਕਦੀ, ਉਹ ਕਿਸੇ ਨਿਆਂ ਵੀ ਨਹੀਂ ਮੰਗ ਸਕਦੀ। ਉਹਨਾਂ ਨੂੰ ਡਰ ਹੈ ਕਿ ਇੱਕ ਤਾਂ ਆਬਰੂ ਲੁੱਟੀ ਗਈ ਤੇ ਦੂਜਾ ਹੁਣ ਜੋ ਅਸੀਂ ਸਟੈਂਡ ਲੈ ਲਿਆ, ਜੇ ਕਿਸੇ ਨੇ ਨਾਲ ਨਾ ਖੜੇ ਜਾਂ ਕਿਸੇ ਨੇ ਨਾਲ ਖੜਨਾ ਨਹੀਂਗਾ ਤਾਂ ਸਾਡੇ ਨਾਲ ਇੱਥੇ ਜੋ ਪਹਿਲਾਂ ਸੁਣਦੇ ਆ ਕਹਾਣੀਆਂ ਵੱਡ ਵਡੇਰਿਆਂ ਤੋਂ ਕਿ ਉਹ ਸਾਡੇ ਨਾਲ ਕੀ ਕਰਨਗੇ, ਸਾਡੇ ਘਰਦਿਆਂ ਦੇ ਨਾਲ ਕੀ ਕਰਨਗੇ, ਸਾਡੇ ਪਤੀ ਨਾਲ ਕੀ ਕਰਨਗੇ, ਸਾਡੇ ਭਰਾਵਾਂ ਨਾਲ ਕੀ ਕਰਨਗੇ, ਯਾਨੀ ਕਿ ਸਾਡੇ ਮਰਦਾਂ ਨੂੰ ਉਹਨਾਂ ਤੋਂ ਪੂਰਾ ਖਤਰਾ ਜੇ ਅਸੀਂ ਪੁਲਿਸ ਨੂੰ ਰਿਪੋਰਟ ਕਰਦੇ ਹਾਂ। ਸਾਡੇ ਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਆਜ਼ਾਦੀ ਦੇ 70-75 ਸਾਲਾਂ ਬਾਅਦ ਵੀ ਇਹ ਦੁਖਾਂਤ ਹੈ ਕਿ ਕਈ ਇਲਾਕਿਆਂ ਦੇ ਵਿੱਚ ਪਰਿਵਾਰ ਜਿਹੜੇ ਦਹਾਕਿਆਂ ਬੱਧੀ ਸਿਆਸਤ ਤੇ ਕਾਬਜ਼ ਨੇ, ਉਹ ਪਰਿਵਾਰ ਜਿਹੜੇ ਨੇ ਉਹ ਬਾਹੂਬਲੀ ਸਿਆਸਤ ਕਰਦੇ ਆ, ਤੇ ਕਈ ਇਲਾਕਿਆਂ ਦੇ ਵਿੱਚ ਇਹ ਪਰਿਵਾਰ ਹੀ ਤੈਅ ਕਰਦੇ ਆ ਕਿ ਕਿਹਨੂੰ ਨਿਆਂ ਦੇਣਾ, ਕਿਹਨੂੰ ਨਹੀਂ ਦੇਣਾ, ਕਿਹੜਾ ਵਿਕਟਮ ਹੈ, ਕਿਹੜਾ ਵਿਕਟਮ ਨਹੀਂ ਹੈ। ਇਹ ਪਰਿਵਾਰਾਂ ਦੇ ਰਸੂਖ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਕੋਈ ਨਿਆਂ ਨਾਲ ਦੀ, ਕੋਈ ਜਸਟਿਸ ਨਾਲ ਦੀ, ਕੋਈ ਇਨਸਾਫ ਨਾਲ ਦੀ ਕੋਈ ਚੀਜ਼ ਨਹੀਂ ਹੈ। ਤੇ ਬੀਜੇਪੀ ਬਾਰੇ ਜੇ ਆਪਾਂ ਗੱਲ ਕਰੀਏ, ਬੀਜੇਪੀ ਦੇ ਨਾਲ ਇਹ ਕਿਉਂਕਿ ਅਲਾਇੰਸ ਦੇ ਵਿੱਚ ਨੇ, ਤੇ ਬੀਜੇਪੀ ਤਾਂ ਅਰੁਣਾਚਲ ਪ੍ਰਦੇਸ਼ ਦੇ ਉਹਨਾਂ ਦੇ ਵਿਧਾਇਕ ਤੋਂ ਲੈ ਕੇ ਗੁਰੂ ਕਪੌਂਡਰੋਂਗ ਤੋਂ ਲੈ ਕੇ ਚਿਨਮੈ ਆਨੰਦ, ਕਨਈਆ ਲਾਲ ਮਿਸ਼ਰਾ, ਕੁਲਦੀਪ ਸਿੰਘ ਸੇਂਗਰ, ਵਿਜੇ ਜੌਲੀ, ਭੋਜਪਾਲ ਸਿੰਘ, ਕਿੰਨੇ ਕੇਸ ਨੇ ਜਿਹੜੇ ਬੀਜੇਪੀ ਦੇ ਲੀਡਰਾਂ ਨੇ ਜਿਹੜੀਆਂ ਇਹਨਾਂ ਘਟੀਆ ਵਾਰਦਾਤਾਂ ਨੂੰ ਅੰਜਾਮ ਦਿੱਤੇ ਨੇ। ਇਹ ਕਨਵਿਕਟਡ ਲੋਕ ਨੇ, ਸਜ਼ਾ ਜ਼ਾਫਤਾ ਲੋਕ ਨੇ, ਰੇਪ ਦੇ ਮਾਮਲਿਆਂ ਦੇ ਵਿੱਚ, ਬਲਾਤਕਾਰ ਦੇ ਮਾਮਲਿਆਂ ਦੇ ਵਿੱਚ, ਕਿਡਨੈਪਿੰਗ ਦੇ ਮਾਮਲਿਆਂ ਦੇ ਵਿੱਚ। ਦੀ ਹਿੰਦੂ ਦੀ ਇੱਕ ਰਿਪੋਰਟ ਹੈ, ਉਹ ਕਹਿੰਦੇ ਕਿ 860 ਸੀਰੀਅਸ ਚਾਰਜ ਲੱਗੇ ਆ, ਪੈਂਡਿੰਗ ਹੈ 194 MPs ਦੇ ਖਿਲਾਫ। ਇਹ ਰਿਪੋਰਟ ਛਪੀ ਹੈ 2 ਅਕਤੂਬਰ 2023 ਨੂੰ। ਬ੍ਰਿਜ ਭੂਸ਼ਣ ਵਰਗੇ ਲੋਕ ਜਿਨ੍ਹਾਂ ਦੇ ਬਾਰੇ ਸਾਡੀਆਂ ਓਲੰਪੀਅਨ ਕੁੜੀਆਂ ਕਹਿੰਦੀਆਂ ਰਹੀਆਂ ਕਿ ਇਹ ਬੰਦਾ ਸਾਡੀ ਆਬਰੂ ਦੇ ਨਾਲ ਖੇਡਦਾ ਵਾ, ਇਹ ਬੰਦਾ ਸਾਡੇ ਨਾਲ ਧੱਕਾ ਕਰਦਾ, ਪਰ ਉਹਦਾ ਮੁੰਡਾ ਕੀ ਕਹਿ ਰਿਹਾ? ਉਹ ਕਹਿੰਦਾ ਦਬਦਬਾ ਸੀ, ਦਬਦਬਾ ਹੈ, ਦਬਦਬਾ ਰਹੇਗਾ। ਇਕੱਲਾ ਦਬਦਬਾ ਬ੍ਰਿਜ ਭੂਸ਼ਣ ਦਾ ਨਹੀਂਗਾ, ਇਹ ਦਬਦਬਾ ਉਸ ਸਾਡੀ ਸਾਈਕੀ ਤੇ ਹੈ, ਗੁਲਾਮ ਸਾਈਕੀ ਦੇ ਉੱਤੇ, ਜਿਹੜੀ ਸਾਈਕੀ ਦੇ ਕਰਕੇ ਬ੍ਰਿਜ ਭੂਸ਼ਣ ਵਰਗੇ ਲੋਕ ਜਾਂ ਜਿਹੜੇ ਦੂਜੇ ਅਜੇ ਮਿਸ਼ਰਾ ਟੈਨੀ ਵਰਗੇ ਲੋਕ ਇਹ ਕਾਬਜ਼ ਨੇ ਉੱਥੋਂ ਦੀ ਸੱਤਾ, ਉੱਥੋਂ ਦੇ ਇਲਾਕਿਆਂ ਤੇ, ਕਿਉਂਕਿ ਇਹ ਉੱਥੋਂ ਦੀ ਬਹੁ ਗਿਣਤੀ ਚਾਹੁੰਦੇ ਨੇ। ਮਿਸ਼ਰੇ ਜਾਂ ਟੈਨੀ ਵਰਗੇ ਲੋਕ, ਭੂਸ਼ਣ ਵਰਗੇ ਲੋਕ, ਇਹਨਾਂ ਦਾ ਕਬਜ਼ਾ ਉੱਥੋਂ ਦੀ ਸਿਆਸਤ ਦੇ ਵਿੱਚ, ਇਸ ਕਰਕੇ ਇਹਨਾਂ ਦੇ ਖਿਲਾਫ ਪਾਰਟੀਆਂ ਦੀ ਵੀ ਜ਼ਰੂਰਤ ਨਹੀਂ ਹੈ। ਤੁਸੀਂ ਦੇਖ ਲਓ, ਆਪਦੇ ਮੁੰਡੇ ਲਈ ਟਿਕਟ ਲਈ ਆ ਉਹਨੇ, ਅਜੇ ਮਿਸ਼ਰਾ ਦੀ ਟੈਨੀ ਦੀ ਟਿਕਟ ਕੱਟੀ ਗਈ ਆ? ਨਹੀਂ ਟਿਕਟ ਕੱਟੀ ਗਈ। ਖੈਰ, ਇਸੇ ਤਰ੍ਹਾਂ ਇੰਡੀਆ ਟੁਡੇ ਦੀ ਇੱਕ ਰਿਪੋਰਟ ਹੈ ਜਿਹੜੀ ਕਿ ਅਪ੍ਰੈਲ 19 2018 ਦੇ ਵਿੱਚ ਛਪੀ ਹੈ। ਆਨੰਦ ਪਟੇਲ ਨੇ, ਚੰਗੀ ਇਸ ਮੁੰਡੇ ਨੇ, ਨੌਜਵਾਨ ਨੇ ਖੋਜ ਕੀਤੀ ਹੈ, ਵਿਸਥਾਰਪੂਰਵਕ ਦੱਸਿਆ। ਕਹਿੰਦਾ ਕਿ ਬੀਜੇਪੀ ਹੈਜ਼ ਹਾਈਐਸਟ ਨੰਬਰ ਆਫ MPs ਐਂਡ MLAs ਵਿਦ ਕੇਸਿਸ ਆਫ ਕ੍ਰਾਈਮ ਅਗੇਂਸਟ ਵੂਮਨ। ਇੰਡੀਆ ਟੁਡੇ ਦੀ ਰਿਪੋਰਟ ਹੈ। ਮਿਲੇਨੀਅਮ ਪੋਸਟ ਇੱਕ ਵੈਬ ਪੋਰਟਲ ਹੈ, ਇਹ ਮਿਲੇਨੀਅਮ ਪੋਸਟ ਨਾਂ ਦਾ। ਇਹਦੀ ਇੱਕ ਰਿਪੋਰਟ ਆ, ਉਹ ਕਹਿੰਦੇ ਕਿ ਬੀਜੇਪੀ ਪਾਵਰ ਹਾਊਸ ਆਫ ਕ੍ਰਿਮੀਨਲਸ, MLAs ਐਂਡ MPs ਫੇਸਿੰਗ ਚਾਰਜਸ। ਇਹ 17 ਜਨਵਰੀ 2024 ਨੂੰ ਇੱਕ ਰਿਪੋਰਟ ਛਪੀ ਹੈ। ਮਿਲੇਨੀਅਮ ਪੋਸਟ ਇੱਕ ਵੈਬ ਪੋਰਟਲ ਹੈ। ਤੁਸੀਂ ਰਿਪੋਰਟਾਂ ਪੜ੍ਹ ਕੇ ਦੇਖੋ, ਕਿਤੇ ਨੈਸ਼ਨਲ ਹੈਰਲਡ ਦੀਆਂ, ਦੀ ਸਟੇਟ ਟਾਈਮਸ ਦੀਆਂ, CNN ਦੀਆਂ, ਹਿੰਦੁਸਤਾਨ ਟਾਈਮਸ ਦੀਆਂ, ਬਿਜ਼ਨਸ ਸਟੈਂਡਰਡ ਦੀਆਂ, ADR ਦੀਆਂ, ਇਹਨਾਂ ਦੀਆਂ ਰਿਪੋਰਟਾਂ ਪੜ੍ਹ ਕੇ ਦੇਖੋ, ਤੁਸੀਂ ਝਾਤ ਮਾਰੋ, ਤੁਹਾਨੂੰ ਭਾਰਤੀ ਸਿਆਸਤ ਦਾ ਇੱਕ ਅਜਿਹਾ ਚਿਹਰਾ ਨੰਗਾ ਹੋਊਗਾ, ਐਕਸਪੋਜ਼ ਹੋਊਗਾ, ਬੇਪਰਦ ਹੋਊਗਾ, ਜਿਹਦੇ 'ਚ ਤੁਹਾਨੂੰ ਪਤਾ ਲੱਗੋ, ਜਿਹਦੇ 'ਚ ਤੁਸੀਂ ਇੱਕ ਗੁੰਡਾਗਰਦ ਰੂਪ ਦੇ ਦਰਸ਼ਨ ਕਰੋਗੇ।
ਕਿ ਕਿਵੇਂ ਬਾਹੂਬਲੀ ਤੇ ਹੋਰ ਤਰ੍ਹਾਂ ਦੇ ਗੈਰ ਸਮਾਜਿਕ ਲੋਕ ਉਹ ਕਾਬਜ਼ ਨਹੀਂ ਕਿ ਇਕੱਲੇ, ਉਹ ਅਹੁਦਿਆਂ ਤੇ ਬੈਠੇ ਨੇ। ਅਹੁਦਿਆਂ ਤੇ ਬਹਿ ਕੇ ਉਹ ਵੱਡੀਆਂ ਵੱਡੀਆਂ ਪੈਨਸ਼ਨਾਂ ਲਈ ਜਾਂਦੇ ਨੇ, ਉਹ ਟਿਕਟਾਂ ਲਈ ਜਾਂਦੇ ਨੇ ਪਾਰਟੀਆਂ 'ਚੋਂ, ਕਿਸੇ ਵੱਡੇ ਕਹਿੰਦੇ ਕਹਾਉਂਦੇ 'ਚ ਭਾਵੇਂ ਵਿਸ਼ਵ ਗੁਰੂ ਕੋਈ ਬਣਿਆ ਫਿਰਦਾ ਹੋਵੇ, ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਹੈ। ਉਹ ਕਹਿੰਦੇ ਕਿ ਸਾਡੀ ਟਿਕਟ ਆ, ਜੇ ਕਿਸੇ ਹੋਰ ਨੂੰ ਦਿੱਤੀ, ਪਾਰਟੀ ਨੂੰ ਕਹਿੰਦੇ ਨੇ ਸਿੱਧਾ ਸ਼ਰੇਆਮ ਕਿ ਜੇ ਕਿਸੇ ਹੋਰ ਨੂੰ ਟਿਕਟ ਦਿੱਤੀ ਤਾਂ ਆਪਦਾ ਵੇਖ ਲਿਓ, ਵਿਚਾਰ ਲਿਓ, ਫਿਰ ਸਾਡੇ ਕੋਲ ਹੋਰ ਰਾਹ ਬਥੇਰੇ ਆ। ਉਹਨਾਂ ਦਾ ਕਬਜ਼ਾ, ਇੱਕ ਪਾਸੇ ਅਸੀਂ ਲੋਕਾਂ ਕੋਲ ਕਿੰਨੀਆਂ ਕਿੰਨੀਆਂ ਗੱਲਾਂ ਕਰਦੇ ਹਾਂ ਤੇ ਦੂਜੇ ਪਾਸੇ ਅਸੀਂ ਕਹਿੰਦੇ ਆ ਕਿ ਸਾਡੇ ਤੋਂ ਕੁਝ ਲੋਕ ਹੀ ਨਹੀਂ ਸੂਤ ਆਉਂਦੇ, ਕੁਝ ਕੁ ਲੋਕ ਜਿਹੜੇ ਕਿ ਕਹਿਣ ਨੂੰ ਤਾਂ ਆਪਦੇ ਭਾਈਚਾਰੇ ਦੇ ਰਿਪਰੈਜ਼ੈਂਟੇਟਿਵ ਨੇ, ਪਰ ਭਾਈਚਾਰੇ ਦੀ ਕਦੇ ਉਹਨਾਂ ਨੇ ਗੱਲ ਨਹੀਂ ਕੀਤੀ। ਉਹਨਾਂ ਨੇ ਆਪਣੇ ਕਾਰੋਬਾਰ ਬਹੁਤ ਵੱਡੇ ਕਰ ਲਏ ਆ। ਜਿਸ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਬਲਾਤਕਾਰ ਜਿਹੜੇ ਦੋਸ਼ੀ ਨੇ ਬਲਾਤਕਾਰ ਦੇ, ਉਹਨਾਂ ਦੇ ਨਾਲ ਫੋਟੋਆਂ ਹੋਣ, ਚਾਹੇ ਉਹ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਮਾਮਲਾ ਹੋਵੇ, ਚਾਹੇ ਉਹ ਆਸਾਰਾਮ ਵਰਗੇ ਜਿਹੜੇ ਪਖੰਡੀ ਲੋਕ ਨੇ ਉਹਨਾਂ ਦਾ ਮਾਮਲਾ ਹੋਵੇ, ਚਾਹੇ ਉਹ ਗੁਜਰਾਤ ਦੇ ਉਹ ਕਾਰੋਬਾਰੀ ਦਾ ਮਾਮਲਾ ਹੋਵੇ ਜਿਹਦੇ ਤੇ ਰੇਪ ਐਲੀਗੇਸ਼ਨ ਲੱਗੇ ਸੀ। ਉਸ ਦੇਸ਼ ਦੇ ਵਿੱਚ ਨਿਜ਼ਾਮ ਕਿਵੇਂ ਝੁੱਕ ਕੇ ਕੰਮ ਕਰਦਾ ਹੋਊਗਾ, ਕਿਵੇਂ ਉੱਥੇ ਮਜਬੂਰ ਹੋ ਕੇ ਕੰਮ ਕਰਦਾ ਹੋਊਗਾ, ਇਹਦਾ ਅੰਦਾਜ਼ਾ ਲਾਉਣਾ ਸੌਖਾ ਨਹੀਂ ਹੈ। ਕਰਤੂਤਾਂ ਪ੍ਰਜਵਲ ਰਵੰਨਾ ਦੀਆਂ ਨੇ, ਪਰ ਲੁਕਾਉਣੀਆਂ ਕਿਹਨੂੰ ਪੈ ਰਹੀਆਂ? ਉਹਦੇ ਪਿਤਾ HD ਰਵੰਨਾ ਨੂੰ। ਗ੍ਰਿਫਤਾਰ ਹੋ ਗਿਆ HD ਰਵੰਨਾ ਇਸ ਮਾਮਲੇ ਦੇ ਵਿੱਚ। ਮੂੰਹ ਕਿਹਨੂੰ ਲੁਕਾਉਣਾ ਪੈ ਰਿਹਾ? ਉਹਨਾਂ ਔਰਤਾਂ ਨੂੰ ਜਿਹੜੀਆਂ ਸ਼ਿਕਾਰ ਨੇ, ਉਹਨਾਂ ਦੇ ਨਾਲ ਦੋਹਰੀ ਮਾਰ ਪੈ ਰਹੀ ਹੈ ਉਹਨਾਂ ਨੂੰ। ਇੱਕ ਤਾਂ ਉਹਨਾਂ ਤੇ ਪਹਿਲਾ ਜ਼ੁਲਮ ਹੋਇਆ, ਦੂਜਾ ਜ਼ੁਲਮ ਇਹ ਹੋ ਰਿਹਾ ਕਿ ਉਹ ਰਿਪੋਰਟ ਨਹੀਂ ਕਰ ਸਕਦੀਆਂ। ਸੋ ਇਸ ਤਰ੍ਹਾਂ ਦੀ ਭਾਰਤੀ ਸਿਆਸਤ ਦੇ ਵਿੱਚੋਂ ਮਿਸਾਲਾਂ ਨਿਜ਼ਾਮਾਂ ਮਿਲਦੀਆਂ ਰਹਿੰਦੀਆਂ ਨੇ, ਜਿਹਦੇ ਨਾਲ ਪਤਾ ਲੱਗਦਾ ਕਿ ਇਹ ਸਿਆਸਤ ਬਾਹਰੋਂ ਹੋਰ ਤੇ ਅੰਦਰੋਂ ਹੋਰ, ਅਮੀਰ ਲਈ ਹੋਰ ਤੇ ਗਰੀਬ ਦੇ ਲਈ ਹੋਰ। ਬਹੁਤ ਬਹੁਤ ਧੰਨਵਾਦ।